ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 2 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਅਵਤਾਰ ਸਿੰਘ ਮੰਜ਼ਲ ਕਲੋਵਿਸ ਤੋਂ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਵੇਕਰਸਫੀਲਡ, ਅਵਤਾਰ ਸਿੰਘ ਮੰਜ਼ਲ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਹਾਊਸ ਰਿਪਬਲਿਕਨਸ ਆ ਉਹ ਬੜੀ ਸਟਰਗਲ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਟਰੰਪ ਉਹਨਾਂ ਦਾ ਟੈਕਸ ਕੱਟ ਬਿੱਲ ਹੈਗਾ ਆ ਉਸ ਨੂੰ ਪਾਸ ਕਰਾਇਆ ਜਾ ਸਕੇ। ਤੇ ਇਹ ਜਿਹੜੇ ਬਿੱਲ ਆ ਇਹਦੇ ਸੰਬੰਧ ਦੇ ਵਿੱਚ ਜਿਹੜੀ ਵੋਟ ਆ ਹੋ ਸਕਦਾ ਕਹਿੰਦੇ ਵੀ ਅੱਜ ਰਾਤ ਨੂੰ ਉਹ ਟਰਾਈ ਕਰ ਸਕਦੇ ਹੈਗੇ ਆ ਕਾਂਗਰਸ ਦੇ ਵਿੱਚ। ਸੈਨੇਟ ਦੇ ਵਿੱਚ ਇਹ ਬਿੱਲ ਆਲਰੇਡੀ ਪਾਸ ਹੋ ਚੁੱਕਾ ਹੈਗਾ ਆ। ਕਲੋਜ਼ ਡੋਰ ਮੀਟਿੰਗ ਚੱਲ ਰਹੀ ਹੈ ਕਿਉਂਕਿ 4th ਜੁਲਾਈ ਦੀ ਛੁੱਟੀ ਹੁੰਦੀ ਆ ਤੇ ਉਸ ਤੋਂ ਪਹਿਲਾਂ ਚਾਹੁੰਦੇ ਆ ਵੀ ਅੱਜ ਰਾਤ ਜਾਂ ਕੱਲ ਸਵੇਰ ਤੱਕ ਇਹ ਜਿਹੜਾ ਬਿੱਲ ਆ ਕਾਂਗਰਸ ਚੋਂ ਪਾਸ ਹੋ ਜਾਏ ਤੇ ਮੁੜ ਕੇ ਡੈਸਕ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੇ ਜਾਏ ਤੇ ਇਹ ਬਿੱਲ ਫਿਰ ਉਹ ਉਸ ਨੂੰ ਸਾਈਨ ਕਰ ਦੇਣਗੇ। ਮੈਜੋਰਟੀ ਬੜੀ ਨੈਰੋ ਆ, ਬੜੀ ਕਲੋਜ਼ ਆ। 220 ਜਣੇ ਰਿਪਬਲਿਕਨ ਵਾਲਾ, 212 ਜਣੇ ਡੈਮੋਕ੍ਰੇਟ ਵਾਲਾ US ਕਾਂਗਰਸ ਦੇ ਵਿੱਚ, ਤੇ ਕੁਝ ਜਿਹੜੇ ਕਾਂਗਰਸਮੈਨ ਹੈਗੇ ਆ ਰਿਪਬਲਿਕਨਸ ਉਹ ਇਸ ਬਿੱਲ ਦੇ ਉਲਟ ਹੈਗੇ ਆ। ਫਰੀडम ਕਾਕਸ ਦੇ ਜਿਹੜੇ ਕਈ ਲੀਡਰਸ ਹੈਗੇ ਆ ਉਹ ਵੀ ਅਪਸੈਟ ਹੈਗੇ ਆ, ਖਾਸ ਕਰਕੇ ਜਿੰਨਾ ਕਰਜ਼ਾ ਉੱਤੇ ਚੜ੍ਹਨਾ ਹੈਗਾ ਆ। ਕਹਿੰਦੇ ਭਈ ਜੇ ਬਿੱਲ ਪਾਸ ਹੋ ਜਾਂਦਾ 3.4 ਟ੍ਰਿਲੀਅਨ ਡਾਲਰ ਅਮਰੀਕਾ ਦਾ ਜਿਹੜਾ ਕਰਜ਼ਾ ਆ ਉਹਦੇ ਵਿੱਚ ਐਡ ਹੋਰ ਹੋ ਜਾਊਗਾ ਤੇ ਟੋਟਲ 36.2 ਟ੍ਰਿਲੀਅਨ ਡਾਲਰ ਜਿਹੜਾ ਇਹ ਕਰਜ਼ਾ ਹੋ ਜਾਊਗਾ। ਜੀ ਬਿਲਕੁਲ। ਸੋ ਕਾਫੀ ਕੁਛ ਅੱਜ ਜਿਹੜਾ ਹਰਜੋਤ ਸਿੰਘ ਜੀ ਇਹ ਵਾਪਰਿਆ ਹੈਗਾ ਆ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਚਰਚਾ ਉਹ ਚੱਲ ਰਹੀ ਆ। ਸੋ ਹਾਲ ਦੀ ਘੜੀ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਇੱਕ ਕਹਿ ਸਕਦੇ ਆ ਵੀ ਜਿਹੜਾ ਹੋਰ ਵੀ ਜ਼ਿਆਦਾ ਰਾਈਟ ਵਿੰਗ ਆ ਉਹ ਚਾਹੁੰਦਾ ਹੈ ਵੀ ਹੋਰ ਵੀ ਜ਼ਿਆਦਾ ਇਸ ਚੀਜ਼ ਦੇ ਵਿੱਚ ਸਖਤੀ ਹੋਵੇ। ਉਹ ਇਸ ਦੇ ਵਿੱਚੋਂ ਕਈ ਚੀਜ਼ਾਂ ਦੇ ਵਿੱਚ ਤਬਦੀਲੀਆਂ ਜਿਹੜੀਆਂ ਚਾਹੁੰਦਾ ਆ ਤੇ GOP ਨੂੰ ਉਹਨਾਂ ਨੂੰ ਮਨਾਉਣ ਦੇ ਵਿੱਚ ਜਿਹੜੀ ਉਹ ਮੁਸ਼ਕਿਲ ਇਸ ਟਾਈਮ ਲੱਗ ਰਹੀ ਹੈਗੀ ਆ। ਸੋ ਕਹਿੰਦੇ ਵੀ ਮੰਨਿਆ ਇਹ ਜਾ ਰਿਹਾ ਸੀਗਾ ਵੀ ਸ਼ਾਇਦ ਜਿਹੜੇ ਮੋਡਰੇਟ ਹੋਣਗੇ ਰਿਪਬਲਿਕਨਸ ਉਹ ਇਸ ਚੀਜ਼ ਦੀ ਵਿਰੋਧਤਾ ਕਰਨਗੇ ਵੀ ਮੈਡੀਕੇਟ ਦੇ ਕੱਟ, ਇੰਸ਼ੋਰੈਂਸ ਦਾ ਜਿਹੜਾ ਇਹ ਰੌਲਾ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਵੀ ਉਸ ਕਰਕੇ ਉਹ ਪਿੱਛੇ ਜਿਹੜੇ ਹੋਣਗੇ। ਪਰ ਕਹਿੰਦੇ ਵੀ ਉਹਨਾਂ ਦੇ ਦੁਆਰਾ ਨਹੀਂ ਬਲਕਿ ਜਿਹੜੇ ਰਾਈਟ ਵਿੰਗ ਵਾਲੇ ਆ ਉਹਨਾਂ ਦੇ ਦੁਆਰਾ ਇਸ ਟਾਈਮ ਉਹਨਾਂ ਨੂੰ ਮਨਾਉਣਾ ਔਖਾ ਆ। ਸਪੀਕਰ ਜੌਨਸਨ ਨੇ ਕਿਹਾ ਵੀ ਸਾਰਿਆਂ ਨੂੰ ਤਾਂ ਅਸੀਂ ਖੁਸ਼ ਨਹੀਂ ਕਰ ਸਕਦੇ ਪਰ ਹਰ ਇੱਕ ਨੂੰ ਜਿਹੜੀ ਪ੍ਰਾਇਓਰਿਟੀਜ਼ ਆ ਉਹ ਆਪਣੀਆਂ ਤਬਦੀਲ ਕਰਨੀਆਂ ਪੈਣਗੀਆਂ ਤੇ ਜੋ ਏਜੰਡਾ ਆ ਉਸ ਨੂੰ ਇਸ ਦੇ ਵਿੱਚ ਮੁੱਖ ਆਧਾਰ ਦੇ ਉੱਤੇ ਉਸ ਨੂੰ ਲੈ ਕੇ ਜਿਹੜਾ ਉਹ ਚੱਲਣਾ ਆ। ਅੱਜ ਇੱਕ ਕਾਂਗਰਸਮੈਨ ਨੂੰ ਜਿਹੜੇ ਇੱਕ ਇੰਟਰਨ ਜਰਨਲਿਸਟ ਸੀਗਾ ਉਸਨੇ ਸਵਾਲ ਪੁੱਛ ਰਿਹਾ ਵੀ ਕੀ ਤੁਸੀਂ ਟਰੰਪ ਹੁਣਾਂ ਦੇ ਕਹੇ ਹੀ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ, ਤਾਂ ਉਦੋਂ ਉਹਨਾਂ ਨੇ ਜਿਹੜੇ ਕੁਝ ਤਿੱਖੇ ਸ਼ਬਦ ਵੀ ਜਿਹੜੇ ਉਹ ਵਰਤ ਲਏ ਤੇ ਉਸ ਪੱਤਰਕਾਰ ਨੂੰ ਜਿਹੜੀ ਉਹ ਝਾੜ ਵੀ ਜਿਹੜੀ ਉਹ ਪਾਈ, ਪਰ ਨਾਲ ਉਹ ਮੰਨੇ ਵੀ ਹਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਦੇ ਏਜੰਡੇ ਦੇ ਉੱਤੇ ਜਿਹੜਾ ਉਹ ਵਰਕ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ। ਸੋ ਰਾਤ ਤੱਕ ਕੀ ਜਿਹੜੀ ਇਸ ਦੇ ਵਿੱਚ ਤਬਦੀਲੀ ਹੋ ਸਕਦੀ ਆ ਉਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਜਿਹੜੇ ਟਰੰਪ ਹੁਣੀ ਤੇ ਮਾਈਕ ਜੌਨਸਨ ਆ ਉਹ ਇਸ ਟਾਈਮ ਰਸ਼ ਕਰ ਰਹੇ ਆ ਵੀ ਜਿਹੜੇ GOP ਦੇ ਹੋਲਡ ਆਊਟਸ ਆ ਉਹਨਾਂ ਨੂੰ ਟੈਕਸ ਬਿੱਲ
ਦੇ ਵਿੱਚ ਜਿਹੜਾ ਆ ਉਹ ਉਹਨਾਂ ਦਾ ਸਾਥ ਮਿਲੇ ਤੇ ਜਿਹੜੀ ਸਲਿਮ ਮੈਜੋਰਟੀ ਵੀ ਆ ਹਾਊਸ ਦੇ ਵਿੱਚ ਵੀ ਉਸ ਦੇ ਵਿੱਚ ਜਿਹੜੀ ਉਹ ਉਹਨਾਂ ਦੀ ਜਿੱਤ ਪ੍ਰਾਪਤ ਹੋ ਸਕਦੀ ਆ। ਡੈਮੋਕ੍ਰੇਟਸ ਇਹ ਜਾਣਦੇ ਆ ਵੀ ਉਹ ਇਸ ਬਿੱਲ ਨੂੰ ਰੋਕ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਕੋਲ ਇਨਫ ਵੋਟਸ ਨਹੀਂ ਹੈਗੀਆਂ। ਜਿਹੜੇ ਹਾਊਸ ਦੇ ਮਾਈਨੋਰਟੀ ਲੀਡਰ ਹਕੀਮ ਜੈਫਰੀਜ਼ ਆ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਅਜੇ ਰੂਲਸ ਦੇ ਉੱਤੇ ਵੋਟ ਹੋਣੀ ਆ, ਫਿਰ ਫਾਈਨਲ ਵੋਟ ਜਿਹੜੀ ਆ ਉਹ ਹੋ ਸਕਦੀ ਆ ਤੇ ਉਸ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਨੂੰ ਮੌਕਾ ਮਿਲੂਗਾ ਇੱਕ ਮੈਜਿਕ ਮਿੰਟ ਦੇ ਬੋਲਣ ਦੇ ਲਈ। ਪਹਿਲਾਂ ਜੇ ਦੱਸਦੇ ਜਾਈਏ ਸਾਬਕਾ ਜਿਹੜੇ ਸਪੀਕਰ ਕੈਵਿਨ ਮੈਕਾਰਥੀ ਹੁਣਾਂ ਨੂੰ ਜਦ ਉਹ ਹਾਊਸ ਦੇ ਰਿਪਬਲਿਕਨਸ ਦੇ ਲੀਡਰ ਸੀ, ਜਦ ਉਹਨਾਂ ਨੂੰ ਮੈਜਿਕ ਮਿੰਟ ਮਿਲਿਆ ਸੀ ਤਾਂ ਉਹ 8 ਘੰਟੇ ਦੇ ਲਈ ਲਗਾਤਾਰ ਜਿਹੜੇ ਉਹ ਬੋਲੇ ਸੀਗੇ। ਹਕੀਮ ਜੈਫਰੀਜ਼ ਕਹਿ ਰਹੇ ਆ ਵੀ ਇਸ ਬਿੱਲ ਦੇ ਉੱਤੇ ਵੋਟ ਨੂੰ ਡਿਲੇ ਕਰਨ ਦੇ ਲਈ ਉਹ 1 ਘੰਟੇ ਤੱਕ ਜਿਹੜਾ ਉਹ ਬੋਲ ਸਕਦੇ ਹੈਗੇ ਆ। ਸੋ ਦੇਖਣਾ ਹੋਊਗਾ ਵੀ ਆਉਂਦੇ ਸਮੇਂ ਦੇ ਵਿੱਚ ਇਹ ਜੋ ਇਸ ਟਾਈਮ ਵਾਸ਼ਿੰਗਟਨ DC ਦੇ ਵਿੱਚ ਖਿੱਚੋਤਾਣ ਚੱਲ ਰਹੀ ਹੈ, ਕਿਹਦੀ ਗੱਲ ਮੰਨੀ ਜਾਵੇ, ਕਿਹਦੀ ਰਹਿ ਗਈ ਜਾਵੇ, ਕਿਹੜੀ ਡੀਲ ਕਿੱਦਾਂ ਜਿਹੜੀ ਉਹ ਇੱਕ ਦੂਜੇ ਨਾਲ ਬਣਾਉਂਦੇ ਆ, ਉਹ ਇਸ ਟਾਈਮ ਵੇਖਣ ਵਾਲੀ ਗੱਲ ਰਹਿ ਗਈ ਆ। ਟਰੰਪ ਹੁਣੀ ਜਿੱਦਾਂ ਤੁਸੀਂ ਵੀ ਦੱਸਿਆ ਵੀ ਉਹ ਚਾਹੁੰਦੇ ਨੇ ਵੀ 4 ਜੁਲਾਈ ਨੂੰ ਉਹਨਾਂ ਨੂੰ ਇਹ ਬਿੱਲ ਸਾਈਨ ਕਰਨ ਨੂੰ ਮਿਲ ਜਾਵੇ ਤਾਂ ਕਹਿੰਦੇ ਵੀ ਉਹ ਕਾਫੀ ਜ਼ਿਆਦਾ ਖੁਸ਼ ਹੋਣਗੇ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਇਲੋਨ ਮਸਕ ਤੇ ਪ੍ਰੈਜ਼ੀਡੈਂਟ ਟਰੰਪ ਦੇ ਹੁਣ ਵਿੱਚ ਸ਼ਬਦੀ ਜੰਗ ਚੱਲ ਰਹੀ ਆ, ਉਹਨੂੰ ਦੇਖਦੇ ਹੋਏ ਚਾਈਨਾ ਦੇ ਲੋਕ ਜਿਹੜੇ ਆ ਉਹ ਕਹਿੰਦੇ ਵੀ 1 ਬਿਲੀਅਨ ਲੋਕ ਚਾਈਨਾ ਦੇ ਉਹ ਟੈਸਲਾ ਦੇ CEO ਇਲੋਨ ਮਸਕ ਨੂੰ ਬੈਕ ਕਰਨਗੇ। ਇਲੋਨ ਮਸਕ ਨੂੰ ਕਾਫੀ ਜ਼ਿਆਦਾ ਚਾਈਨਾ ਦੇ ਲੋਕ ਜਿਹੜੇ ਆ ਉਹ ਪਸੰਦ ਕਰਦੇ ਆ, ਖਾਸ ਕਰਕੇ ਜੋ ਕੰਟਰੀਬਿਊਸ਼ਨਸ ਉਹਦੀਆਂ ਟੈਕਨੋਲੋਜੀ ਦੇ ਵਿੱਚ ਹੈਗੀਆਂ ਆ। ਪਰ 3.3 ਬਿਲੀਅਨ ਡਾਲਰ ਜਿਹੜੀ ਡੈਪਟ ਆ ਐਡ ਹੋਣ ਤੋਂ ਬਾਅਦ ਜੋ ਇਲੋਨ ਮਸਕ ਨੇ ਆਪਣੇ ਐਕਸ ਦੇ ਉੱਤੇ ਜੋ ਲਿਖੇ ਵਿਊਜ਼ ਤੇ ਉਸ ਤੋਂ ਬਾਅਦ ਚਾਈਨਾ ਦੇ ਵਿੱਚ ਵੀ ਜਿਹੜਾ ਚਾਈਨਾ ਦੇ ਸੋਸ਼ਲ ਮੀਡੀਆ ਆ ਉਹਦੇ ਤੇ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਲੋਕਾਂ ਨੇ ਉਹ ਪੋਸਟ ਜਿਹੜੀਆਂ ਆ ਉਹਨਾਂ ਨੂੰ ਲਾਈਕ ਕੀਤਾ ਜਾਂ ਦੇਖਿਆ ਹੈਗਾ। ਤੇ ਲੀ ਕੁਆਂਗ ਇੱਕ ਜਿਹੜੇ ਚਾਈਨਾ ਦੇ ਪ੍ਰੀਮੀਅਰ ਆ ਉਹਨਾਂ ਦੇ ਨਾਲ ਕਹਿੰਦੇ ਇਲੋਨ ਮਸਕ ਉਹਨਾਂ ਦੇ ਕਾਫੀ ਕਲੋਜ਼ ਰਿਲੇਸ਼ਨਸ਼ਿਪ ਹੈਗੇ ਆ। ਉਹਦੀ ਜਿਹੜੀ ਮਦਰ ਹੈਗੀ ਆ ਮਾਏ ਮਸਕ, ਉਹ ਵੀ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਸੈਲੀਬ੍ਰਿਟੀ ਆ। ਚਾਈਨਾ ਵਾਲੇ ਲੋਕ ਉਹਨੂੰ ਜਿਹੜੇ ਪਸੰਦ ਕਰਦੇ ਆ ਇਲੋਨ ਮਸਕ ਦੀ ਮਦਰ ਨੂੰ। ਸੋ ਦੂਸਰੇ ਦੇਖੋ ਹੁਣ ਕਿੰਨੀ ਛੇਤੀ ਇਹ ਚੇਂਜ ਹੁੰਦਾ ਸਾਰਾ ਕੁਝ। ਪਹਿਲਾਂ ਸਾਰੇ ਉਲਟ ਸੀਗੇ ਤੇ ਹੁਣ ਚਾਈਨਾ ਵਾਲੇ ਵੀ ਕਹਿੰਦੇ ਵੀ ਅਸੀਂ ਬਿਲਕੁਲ ਜਿਹੜੇ ਮਸਕ ਦੇ ਨਾਲ ਆ, ਕਿਉਂਕਿ ਮਸਕ ਉਹਨਾਂ ਨੇ ਕਿਹਾ ਵੀ ਮੈਂ ਜੇ ਬਿੱਲ ਪਾਸ ਹੋ ਗਿਆ ਤੇ ਇੱਕ ਥਰਡ ਪਾਰਟੀ ਉਹ ਸ਼ੁਰੂ ਕਰਨ ਜਾ ਰਹੇ ਆ ਜਿਹਦਾ ਨਾਮ ਅਮਰੀਕਾ ਪਾਰਟੀ ਹੋਊਗਾ। ਜੀ ਦੇਖੋ ਦੋਨੋਂ ਪਾਰਟੀਆਂ ਉਸਦੀ ਇਹਨੂੰ ਕੁਝ ਮੌਕਾ ਜਿਹੜੀਆਂ ਉਹ ਦਿੰਦੇ ਆ ਜਾਂ ਨਹੀਂ ਦਿੰਦੇ। ਸੋ ਇਹ ਦੇਖਣ ਵਾਲੀ ਗੱਲ ਆ। ਅਮਰੀਕਾ ਦੇ ਵਿੱਚ ਕਨਫਿਊਜ਼ਨ ਪੋਲੀਟੀਕਲ ਡਿਵੀਜ਼ਨ ਹੋਰ ਵਧੇ, ਸੋ ਚਾਈਨਾ ਵਾਲਿਆਂ ਨੇ ਆਪਣਾ ਜਿਹੜਾ ਉਹ ਜ਼ੋਰ ਆ ਉਹ ਡੈਫੀਨੇਟਲੀ ਇਸ ਦੇ ਵਿੱਚ ਲਗਾਉਣਾ ਹੀ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਵਾਰੀ ਫਿਰ ਜਰੋਮ ਪਾਵਲ ਜੋ ਫੈਡ ਦੇ ਚੇਅਰਪਰਸਨ ਆ ਉਹਨਾਂ ਨੂੰ ਰਿਜ਼ਾਈਨ ਕਰਨ ਦੀ ਮੰਗ ਜਿਹੜੀ ਉਹ ਕੀਤੀ ਆ। ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਆ ਉਹਨਾਂ ਨੇ ਕਲੇਮ ਕੀਤਾ ਵੀ ਜਿਹੜੇ ਫੈਡ ਦੇ ਚੇਅਰ ਆ ਉਹਨਾਂ ਨੇ ਪੋਲੀਟੀਕਲ ਬਾਇਸ ਜਿਹੜਾ ਉਹ ਕੀਤਾ ਆ ਤੇ ਨਾਲ ਦੇ ਨਾਲ ਜਿਹੜੇ ਸੈਂਟਰਲ ਬੈਂਕ ਦੇ ਹੈੱਡਕੁਆਰਟਰਸ ਦੇ ਵਿੱਚ ਅਪਗ੍ਰੇਡ ਹੋਏ ਆ ਉਹਦੇ ਬਾਰੇ ਉਹਨਾਂ ਨੇ ਝੂਠ ਬੋਲਿਆ ਆ, ਜਿਸ ਕਰਕੇ ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਆ। ਰਾਸ਼ਟਰਪਤੀ ਟਰੰਪ ਖਾਸੇ ਨਾਖੁਸ਼ ਚੱਲ ਰਹੇ ਆ ਜਰੋਮ ਪਾਵਲ ਤੋਂ, ਕਿਉਂਕਿ ਟਰੰਪ ਹੁਣੀ ਚਾਹੁੰਦੇ ਆ ਵੀ ਇੰਟਰਸਟ ਰੇਟ ਨੂੰ ਕੱਟ ਕਰਕੇ 1% ਦੇ ਉੱਤੇ ਲਾਇਆ ਜਾਵੇ। ਜਰੋਮ ਪਾਵਲ ਉਹ ਕਹਿ ਰਹੇ ਆ ਵੀ ਇਸ ਮੌਕੇ ਜਿਹੜਾ ਆ ਇੰਟਰਸਟ ਰੇਟ ਇਸ ਲਈ ਨਹੀਂ ਅਸੀਂ ਘਟਾ ਸਕਦੇ ਕਿਉਂਕਿ ਜਿਹੜੇ ਟੈਰਿਫਸ ਆ ਉਹਨਾਂ ਦਾ ਭੈੜਾ ਅਸਰ ਜਿਹੜਾ ਇਕਨੋਮੀ ਦੇ ਉੱਤੇ ਪੈ ਰਿਹਾ ਆ। ਉਧਰ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਡਾਇਰੈਕਟਰ ਬਿਲ ਪੂਲਟ ਉਹਨਾਂ ਨੇ ਇਹ ਜਿਹੜਾ ਇੱਕ ਨਵੀਂ ਜਿਹੜੀ ਚਰਚਾ ਆ ਉਹ ਹੁਣ ਛੇੜ ਦਿੱਤੀ ਹੈਗੀ ਆ। ਸੋ ਟਰੰਪ ਹੁਣਾਂ ਨੇ ਤੁਰੰਤ ਜਰੋਮ ਪਾਵਲ ਹੁਣਾਂ ਨੂੰ ਰਿਜ਼ਾਈਨ ਕਰਨ ਦੇ ਲਈ ਜਿਹੜਾ ਉਹ ਆਖਿਆ ਆ ਤੇ ਹੁਣ ਕਾਂਗਰਸ ਲੱਗਦਾ ਆ ਵੀ ਸੈਂਟਰਲ ਬੈਂਕਿੰਗ ਦੇ ਜਿਹੜੇ ਚੀਫ ਜਰੋਮ ਪਾਵਲ ਆ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਉਹ ਕਰ ਸਕਦੇ ਆ। ਜਰੋਮ ਪਾਵਲ ਹੁਣਾਂ ਨੇ ਕਿਹਾ ਸੀਗਾ ਵੀ ਜਿਹੜਾ ਸੈਂਟਰਲ ਬੈਂਕ ਦਾ ਹੈੱਡਕੁਆਰਟਰ ਆ ਉਹ 1 ਸਦੀ ਪੁਰਾਣਾ ਆ, ਉਸ ਦੇ ਵਿੱਚ ਸੀਰੀਅਸ ਰੈਨੋਵੇਸ਼ਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਤੇ ਹੁਣ ਉਸ ਮਾਮਲੇ ਦੇ ਵਿੱਚ ਜਿਹੜੇ ਚੇਅਰਮੈਨ ਪਾਵਲ ਨੂੰ ਇਨਵੈਸਟੀਗੇਟ ਕਰਨ ਦੀ ਜਿਹੜੀ ਉਹ ਮੰਗ ਚੱਲ ਰਹੀ ਆ। ਸੋ ਇਹ ਜਿਹੜੇ ਫਾਈਨੈਂਸ ਏਜੰਸੀ ਦੇ ਡਾਇਰੈਕਟਰ ਬਿਲ
ਪੁਲਟ ਆ ਉਹ ਆਪਣੇ ਕਹੇ ਏਦਾਂ ਕਰ ਰਿਹਾ ਜਾਂ ਉਹਨਾਂ ਦੇ ਕੋਲੋਂ ਬਿਆਨ ਦਵਾਇਆ ਗਿਆ ਹੈ ਇਸ ਤਰੀਕੇ ਦਾ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸ ਸਕਦਾ ਆ। ਬਾਕੀ ਲੋਕ ਕਹਿੰਦੇ ਵੀ ਆਪਣੇ ਆਪ ਇਸ ਨੂੰ ਅੰਡਰਸਟੈਂਡ ਕਰ ਰਹੇ ਆ, ਕਿਉਂਕਿ ਇੰਟਰਸਟ ਰੇਟਸ ਤੋਂ ਨਾਖੁਸ਼ ਹੋਣ ਕਰਕੇ ਟਰੰਪ ਹੁਣਾਂ ਨੇ ਇੱਕ ਵੱਖਰੇ ਐਂਗਲ ਤੋਂ ਕਹਿ ਸਕਦੇ ਵੀ ਦਬਾਅ ਜਿਹੜਾ ਉਹ ਪਾ ਰਹੇ ਹੈਗੇ ਆ। ਅਲਫਾਬੈਟ ਕੰਪਨੀ ਜਿਹੜੀ ਗੂਗਲ ਹੈਗੀ ਆ ਉਹਨੂੰ ਜਿਹੜਾ $314.6 ਮਿਲੀਅਨ ਦਾ ਜਿਹੜਾ ਯੂਰੀ ਨੇ ਅਵਾਰਡ ਕੀਤਾ ਹੈਗਾ, ਜਿਹੜਾ ਐਂਡਰੋਇਡ ਦੇ ਸਮਾਰਟਫੋਨ ਯੂਜ਼ਰਸ ਆ ਉਹਨਾਂ ਨੇ ਲਾਸੂਟ ਗੂਗਲ ਦੇ ਅਗੇਂਸਟ ਫਾਈਲ ਕੀਤਾ ਸੀ ਤੇ ਗੂਗਲ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਜਿਹੜੇ ਡਾਟਾ ਆ ਉਹ ਟਰਾਂਸਫਰ ਕਰ ਦਿੱਤਾ। ਇਹ ਸੈਨੋਜ਼ੇ ਦੇ ਵਿੱਚ ਕੇਸ ਚੱਲ ਰਿਹਾ ਸੀ ਤੇ ਯੂਰੀ ਨੇ ਸੈਨੋਜ਼ੇ ਦੇ ਵਿੱਚ ਹੀ ਇਹ ਡਿਸਾਈਡ ਕੀਤਾ ਹੈਗਾ ਆ। ਗੂਗਲ ਕਹਿ ਰਹੀ ਆ, ਅਲਫਾਬੈਟ ਦੀ ਜਿਹੜੀ ਗੂਗਲ ਕੰਪਨੀ ਆ ਉਹ ਕਹਿੰਦੇ ਪਈ ਅਸੀਂ ਇਸ ਦੀ ਜਿਹੜੀ ਅਪੀਲ ਕਰਾਂਗੇ। ਜਿਹੜਾ ਇਹ ਲਾਸੂਟ ਹੈਗਾ ਆ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਮੈਂਡੇਟਰੀ ਤੇ ਅਨਅਵੋਇਡੇਬਲ ਬਰਡਨ ਸੀਗਾ, ਖਾਸ ਕਰਕੇ ਜਿਹੜੇ ਐਂਡਰੋਇਡ ਡਿਵਾਈਸ ਯੂਜ਼ਰਸ ਹੈਗੇ ਆ। ਗੂਗਲ ਦੇ ਸਪੋਕਸਪਰਸਨ ਹੋਜ਼ੇ ਕਸਟਨੇਡਾ ਉਹਨਾਂ ਨੇ ਇਹ ਕਿਹਾ ਵੀ ਇਹ ਮਿਸਅੰਡਰਸਟੈਂਡਿੰਗ ਜਿਹੜੀ ਸਰਵਿਸਿਜ਼ ਦੇ ਬਾਰੇ ਹੈਗੀ ਆ ਤੇ ਜੋ ਕਿ ਸਿਕਿਉਰਿਟੀ ਪਰਫਾਰਮੈਂਸ ਤੇ ਰਿਲਾਇਬਿਲਿਟੀ ਦੇ ਲਈ ਕ੍ਰਿਟੀਕਲ ਹੁੰਦੀ ਹੈਗੀ ਆ। ਸੋ ਬਹੁਤ ਸਾਰੇ ਲੋਕਾਂ ਦਾ ਜਿਹੜਾ ਡਾਟਾ ਆ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਆ ਗੂਗਲ ਨੇ ਟਰਾਂਸਫਰ ਕੀਤਾ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕੋਨਮੀ ਦੀ ਗੱਲ ਕਰਦੇ ਜਾਈਏ ਤਾਂ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਈਵੇਟ ਪੇਰੋਲ ਰਨ ਕਰਨ ਵਾਲੀ ਜਿਹੜੀ ਕੰਪਨੀ ADP ਆ, ਉਹਨਾਂ ਨੇ ਆਪਣੀ ਜਿਹੜੀ ਜੌਬ ਰਿਪੋਰਟ ਪੇਸ਼ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ ਜੂਨ ਮਹੀਨੇ ਦੇ ਵਿੱਚ ਜਿਹੜੀ ਪ੍ਰਾਈਵੇਟ ਸੈਕਟਰ ਦੀ ਹਾਇਰਿੰਗ ਆ ਉਹ ਘਟ ਗਈ ਹੈਗੀ ਆ। ਐਕਸਪੈਕਟੇਸ਼ਨਸ ਇਹ ਸੀਗੀਆਂ, ਇਹ ਕਿਆਸ ਰਹੀਆਂ ਸੀਗੀਆਂ ਵੀ 1 ਲੱਖ ਜੌਬਸ ਦਾ ਵਾਧਾ ਹੋਊਗਾ ਜੂਨ ਮਹੀਨੇ 'ਚ, ਪਰ ADP ਦਾ ਡਾਟਾ ਇਹ ਦੱਸ ਰਿਹਾ ਆ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਲੱਖ ਜੌਬ ਦੇ ਵਾਧੇ ਦੀ ਬਜਾਏ 33,000 ਜੌਬਸ ਓਵਰਆਲ ਲਾਸ ਜਿਹੜੀਆਂ ਉਹ ਹੋਈਆਂ ਆ। ਸੋ ਓਵਰਆਲ ਇਕੋਨਮੀ ਦੇ ਵਿੱਚ ਜੌਬਸ ਜਿਹੜੀ ਆ ਉਹਨਾਂ ਦੀ ਕਟੌਤੀ ਹੋਈ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਇੱਕ ਵੱਡਾ ਫੈਕਟਰ, ਬਹੁਤ ਸਾਰੇ ਲੋਕ ਜਿਹੜੇ ਇਮੀਗ੍ਰੇਸ਼ਨ ਦੀਆਂ ਰੇਟਸ ਤੇ ਉਹ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਮੰਨਿਆ ਜਿਹੜਾ ਹੋ ਜਾ ਰਿਹਾ। ਕਹਿੰਦੇ ਵੀ ਮਾਰਚ 2023 ਤੋਂ ਬਾਅਦ ਚ ਇਹ ਪਹਿਲਾ ਮਹੀਨਾ ਅਜਿਹਾ ਆਇਆ ਆ ਜਿਸ ਦੇ ਵਿੱਚ ਜੌਬ ਪ੍ਰਾਈਵੇਟ ਪੇਰੋਲਸ ਆ ਉਸ ਦੇ ਵਿੱਚ ਕਟੌਤੀ ਦੇਖੀ ਗਈ ਹੈ, ਨੈਗੇਟਿਵ ਦੇ ਵਿੱਚ ਇਹ ਨੰਬਰ ਆਇਆ ਹੈਗਾ ਆ। ਮਈ ਮਹੀਨੇ ਦੇ ਵਿੱਚ ਜੌਬ ਗਰੋਥ 29,000 ਜੌਬਸ ਐਡ ਹੋਈਆਂ ਸੀਗੀਆਂ ਤੇ ਉਸ ਦੀ ਬਜਾਏ ਜੂਨ ਦੇ ਵਿੱਚ ਲੱਖ ਜੌਬ ਵਧਣ ਦੀ ਜਿਹੜੀ ਇਹ ਕਿਆਸ ਰਹੀਆਂ, ਜਿਹੜੇ ਵਾਲ ਸਟਰੀਟ ਜਰਨਲ ਆ, ਇਕੋਨੋਮਿਸਟ ਆ, ਉਹ ਲਾਈ ਬੈਠੇ ਸੀਗੇ, ਪਰ ਉਸ ਦੇ ਨਾਲੋਂ ਜਿਹੜਾ ਕਾਫੀ ਜ਼ਿਆਦਾ ਘੱਟ ਜਿਹੜੀਆਂ ਹੋਈਆਂ ਆ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ 4.2 ਤੋਂ ਵੱਧ ਕੇ 4.3% ਜਿਹੜੀ ਉਹ ਵੱਧ ਚੁੱਕੀ ਆ। ਜੌਬਲੈਸ ਜਿਹੜੇ ਕਲੇਮ ਨੇ ਉਹ ਡਾਟਾ ਸ਼ੋ ਕਰਦਾ ਆ ਵੀ 2,40,000 ਲੋਕਾਂ ਨੇ ਜਿਹੜੀਆਂ ਨਵੇਂ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਦੇ ਲਈ ਜਿਹੜਾ ਉਹ ਅਪਲਾਈ ਕੀਤਾ ਹੈਗਾ ਆ। ਸੋ ਕਹਿੰਦੇ ਵੀ ਪ੍ਰੋਫੈਸ਼ਨਲ ਬਿਜ਼ਨਸ ਸਰਵਿਸਿਜ਼ ਦੇ ਵਿੱਚ 56,000 ਲੋਕ, ਹੈਲਥ ਤੇ ਐਜੂਕੇਸ਼ਨ ਦੇ ਵਿੱਚ 52,000 ਜੌਬਸ ਜਿਹੜੀਆਂ ਉਹ ਲਾਸ ਜਿਹੜੀਆਂ ਹੋਈਆਂ ਆ। ਪ੍ਰੋਡਕਸ਼ਨ ਦੇ ਵਿੱਚ 32,000 ਜਿਹੜੀਆਂ ਉਹ ਵਧੀਆਂ ਸੀਗੀਆਂ। ਸੋ ਓਵਰਆਲ ਸਾਰਾ ਜਿਹੜਾ ਜਮਾ ਘਟਾਓ ਜਿਹੜਾ ਉਹ ਕਰਕੇ 33,000 ਜੌਬਸ ਦਾ ਜਿਹੜਾ ਲਾਸ ਆ ਉਹ ADP ਰਿਪੋਰਟ ਕਰ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਪਟਾਕਿਆਂ ਦੀ ਜਿਹੜੀ ਫੈਕਟਰੀ ਹੈਗੀ ਆ, ਫਾਇਰਵਰਕਸ ਦੀ, ਉੱਥੇ ਵੇਅਰ ਹਾਊਸ ਸੀਗਾ, ਅੱਗ ਲੱਗ ਗਈ ਜਿਹਦੇ ਨਾਲ 7 ਲੋਕ ਮਿਸਿੰਗ ਪਾਏ ਜਾ ਰਹੇ ਹੈਗੇ ਆ। ਐਸਪਾਰਟੋ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇਹ ਵੇਅਰ ਹਾਊਸ ਸੀਗਾ ਫਾਇਰਵਰਕਸ ਦਾ, ਜਿੱਥੇ ਮੈਸਿਵ ਫਾਇਰ ਕਹਿੰਦੇ ਲੱਗੀ ਹੈਗੀ ਆ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਅਵੈਕੂਏਟ ਵੀ ਕੀਤਾ ਗਿਆ ਹੈਗਾ। ਐਮਰਜੈਂਸੀ ਕਰਿਊ ਤੇ ਇਨਵੈਸਟੀਗੇਟਰਸ ਪ੍ਰਾਪਰਟੀ ਓਨਰਸ ਦੇ ਨਾਲ ਗੱਲਬਾਤ ਕਰ ਰਹੇ ਆ, ਡਰੋਨਸ ਦੇ ਨਾਲ ਚੈੱਕ ਕਰ ਰਹੇ ਹੈਗੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਲੈਂਡ ਪ੍ਰੋਟੈਕਸ਼ਨ ਵਾਲੇ ਵੀ ਜਿਹੜਾ ਆ ਪੂਰਾ ਉਹ ਇਨਵੈਸਟੀਗੇਟ ਕਰ ਰਹੇ ਹੈਗੇ ਤਾਂ ਕਿ ਇਹ ਯੋਲੋ ਕਾਉਂਟੀ ਦੇ ਵਿੱਚ ਜਿਹੜੀ ਬਿਲਡਿੰਗ ਸੀ ਇਸ ਪਾਰਟ ਟਾਊਨ ਆ ਉਹਦੇ ਲਾਗੇ ਸੀ, ਜਿੱਥੇ ਅਚਾਨਕ ਅੱਗ ਲੱਗ ਗਈ, ਜਿੱਥੇ 4th ਜੁਲਾਈ ਦੇ ਲਈ ਜਿੱਦਾਂ ਪਟਾਕੇ ਰੱਖੇ ਹੋਏ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ, ਤੇ ਧੂੰਆਂ ਹੀ ਧੂੰਆਂ ਆਲੇ ਦੁਆਲੇ ਜਿਹੜਾ ਦੇਖਿਆ ਗਿਆ ਹੈਗਾ। ਕਹਿੰਦੇ ਭਈ ਜਿਹੜੀ ਫਾਇਰ ਹੈਗੀ ਆ 80 ਏਕੜ ਦੇ ਏਰੀਏ ਦੇ ਵਿੱਚ ਇਹਨਾਂ ਪਟਾਕਿਆਂ ਤੋਂ ਬਾਅਦ ਲੱਗੀ ਵੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਕਿਹਾ ਵੀ ਇਜ਼ਰਾਈਲ ਐਗਰੀ ਕਰ ਗਿਆ ਆ
60 ਦਿਨਾਂ ਦੀ ਗਾਜ਼ਾ ਦੇ ਵਿੱਚ ਸੀਜ਼ ਫਾਇਰ ਦੇ ਲਈ, ਜੰਗਬੰਦੀ ਦੇ ਲਈ। ਹਮਾਸ ਕਹਿੰਦੇ ਵੀ ਇਸ ਟਾਈਮ ਉਸ ਨੂੰ ਸਟੱਡੀ ਕਰ ਰਹੇ ਆ। ਰਾਸ਼ਟਰਪਤੀ ਟਰੰਪ ਨੇ ਅਨਾਉਂਸ ਕੀਤਾ ਵੀ ਇਜ਼ਰਾਈਲ ਨੇ ਜਿਹੜਾ ਉਹਨਾਂ ਦਾ ਅਪਡੇਟਡ ਪ੍ਰਪੋਜ਼ਲ ਆ 2 ਮਹੀਨੇ ਦੀ ਸੀਜ਼ ਫਾਇਰ ਦੀ ਗਾਜ਼ਾ ਦੇ ਵਿੱਚ, ਉਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਰਹੀ ਆ, ਤੇ ਇਸ ਦੇ ਬਦਲੇ ਕਹਿੰਦੇ ਵੀ ਸੀਜ਼ ਫਾਇਰ ਦੇ ਬਦਲੇ ਕੁਝ ਜਿਹੜੇ ਹੌਸਟੇਜ ਆ ਉਹ ਛੱਡੇ ਜਾਣਗੇ। ਉਹਨਾਂ ਨੇ ਨਾਲ ਹੀ ਕਿਹਾ ਹਮਾਸ ਨੂੰ ਵੀ ਭਾਈ ਇਹ ਡੀਲ ਨੂੰ ਜਿਹੜਾ ਉਹ ਤੁਸੀਂ ਮੰਨ ਜਾਓ। ਟਰੁਥ ਸੋਸ਼ਲ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ, ਕਹਿੰਦੇ ਵੀ ਇਸ ਤੋਂ ਕੰਮ ਹੋਰ ਵਧੀਆ ਨਹੀਂ ਹੋਣਾ, ਇਟ ਵਿਲ ਓਨਲੀ ਗੈਟ ਵਰਸ, ਵੀ ਹੋਰ ਹਾਲਾਤ ਮਾੜੇ ਜਿਹੜੇ ਉਹ ਹੋਣਗੇ। ਜਿੱਦਾਂ ਰਾਸ਼ਟਰਪਤੀ ਟਰੰਪ ਨੇ ਇਸ ਸੀਜ਼ ਫਾਇਰ ਦਾ ਐਲਾਨ ਕੀਤਾ, ਉਸ ਤੋਂ ਬਾਅਦ ਦੇ ਵਿੱਚ ਨੇਤਨਯਾਹੂ ਹੋਣਾ ਨੇ ਕਿਹਾ ਸੀਗਾ ਵੀ ਹਮਾਸ ਦਾ ਕੋਈ ਵੀ ਬੰਦਾ ਜਿਹੜਾ ਉਹ ਅਸੀਂ ਛੱਡਣਾ ਨਹੀਂ ਹੈਗਾ। ਹਮਾਸ ਨੇ ਅਜੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਵੀ ਇਹ ਜਿਹੜੀਆਂ ਟਰਮਸ ਹੈਗੀਆਂ ਜੋ ਡੀਲਸ ਦੀਆਂ ਉਸ ਨੂੰ ਉਹ ਮੰਨਣ ਜਾ ਰਹੇ ਆ। ਸੋ ਰਾਸ਼ਟਰਪਤੀ ਟਰੰਪ ਹੋਣਾ ਦੇ ਦੁਆਰਾ ਇੱਕ ਵਾਰੀ ਫੇਰ ਦੁਬਾਰਾ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਗਾਜ਼ਾ ਪੱਟੀ ਨੂੰ ਲੈ ਕੇ ਉੱਥੇ ਜਿਹੜਾ ਕੌਨਫਲਿਕਟ 1.5 ਸਾਲ ਤੋਂ ਵੱਧ ਹੋ ਗਿਆ ਆ ਚੱਲਦਿਆਂ ਨੂੰ, ਉਸ ਦੇ ਵਿੱਚ ਜਿਹੜੀ ਉਹ ਸ਼ਾਂਤੀ ਜਿਹੜੀ ਉਹ ਆਵੇ। ਸੋ ਇਹ ਕਹਿੰਦੇ ਵੀ ਦੋਨਾਂ ਧਿਰਾਂ ਦੇ ਦੁਆਰਾ ਇਸ ਸੀਜ਼ ਫਾਇਰ ਤੇ ਹੌਸਟੇਜ ਰਿਲੀਜ਼ ਪ੍ਰਪੋਜ਼ਲ ਨੂੰ ਕਤਰ ਦੇ ਦੁਆਰਾ ਜਿਹੜਾ ਹੁਣ ਦੋਨਾਂ ਦੇ ਮੋਹਰੇ ਜਿਹੜਾ ਉਹ ਪੇਸ਼ ਕੀਤਾ ਗਿਆ ਆ। ਵਿਟਕੌਫ ਜਿਹੜੇ ਕਿ ਇਸ ਟਾਈਮ ਮਿਡਲ ਈਸਟ ਦੇ ਸਪੈਸ਼ਲ ਐਨਵੋਏ ਨੇ, ਰਾਸ਼ਟਰਪਤੀ ਟਰੰਪ ਹੋਣਾ ਦੇ ਦੁਆਰਾ ਲਾਏ ਗਏ, ਉਹਨਾਂ ਨੇ ਇਨਫੋਰਮ ਜਿਹੜਾ ਉਹ ਕੀਤਾ ਗਿਆ ਸੀਗਾ ਡਰਮਰ ਹੋਣਾ ਦੇ ਦੁਆਰਾ ਵੀ ਇਜ਼ਰਾਈਲ ਨੇ ਜਿਹੜੀ ਇਹ ਕਤਰੀ ਪ੍ਰਪੋਜ਼ਲ ਆ ਉਸ ਨੂੰ ਅਸੈਪਟ ਕਰ ਲਿਆ ਆ ਤੇ ਅਸਿੱਧੇ ਤੌਰ ਦੇ ਉੱਤੇ ਹਮਾਸ ਦੇ ਨਾਲ ਉਹ ਗੱਲਬਾਤ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਉੱਥੇ ਕੋਈ ਜਿਹੜੀ ਸੀਜ਼ ਫਾਇਰ ਆ ਲੰਮੇ ਸਮੇਂ ਦੇ ਲਈ ਹੋਣ ਦੀ ਜਿਹੜੀ ਆ ਉਹ ਕੋਈ ਰਾਹ ਜਿਹੜਾ ਉਹ ਬਣ ਸਕੇ। ਪਰ ਹਾਲ ਦੀ ਘੜੀ ਇਹ ਇੱਕ ਨਵੀਂ ਜਿਹੜੀ ਗੱਲ ਆ ਰਾਸ਼ਟਰਪਤੀ ਟਰੰਪ ਨੇ ਐਲਾਨੀ ਹੈਗੀ ਆ। 100 ਤੋਂ ਵੱਧ ਜਿਹੜੀਆਂ ਬਿੱਲੀਆਂ ਆ ਉਹ ਰੈਸਕਿਊ ਕੀਤੀਆਂ ਗਈਆਂ ਕੈਲੀਫੋਰਨੀਆ ਦੇ ਇੱਕ ਟਾਕੋ ਬੈਲ ਪਾਰਕਿੰਗ ਲਾਟ ਜੋ ਕਿ ਮਰਸਡ ਕਾਉਂਟੀ ਦੇ ਵਿੱਚ ਹੈਗਾ ਆ। ਕਹਿੰਦੇ ਵੀ ਯੂ ਹਾਲ ਦੀ ਵੈਨ ਨੂੰ ਰੋਕਿਆ ਗਿਆ ਸ਼ੈਰਿਫਸ ਵੱਲੋਂ ਸੈਂਟਾਨੈਲਾ ਰੈਸਟੋਰੈਂਟ ਤੇ ਵੈਲਫੇਅਰ ਚੈੱਕ ਦੇ ਲਈ। ਬਾਅਦ ਦੇ ਵਿੱਚ ਉਹਨਾਂ ਨੇ ਜਦ ਦੇਖਿਆ ਵੀ ਕਾਫੀ ਬਿੱਲੀਆਂ ਤਾਂ ਮਰੀਆਂ ਪਈਆਂ ਸੀਆਂ, 20 ਦੇ ਕਰੀਬ ਜਿਹੜੀਆਂ ਡਿਸਟ੍ਰੈਸ ਸੀਗੀਆਂ ਤੇ ਕਿਸੇ ਤਰ੍ਹਾਂ ਦਾ ਵੀ ਉਹਨਾਂ ਦੇ ਲਈ ਪਾਣੀ ਜਾਂ ਫੂਡ ਨਹੀਂ ਸੀ, ਜਦਕਿ ਟੈਂਪਰੇਚਰ 99 ਡਿਗਰੀ ਦੇ ਕਰੀਬ ਸੀਗਾ। ਡਿਪਟੀ ਅਲੈਗਜ਼ੈਂਡਰ ਬ੍ਰਿਟਨ ਉਹਨਾਂ ਨੇ ਕਿਹਾ ਵੀ ਬਹੁਤ ਬੈਡ ਸਿਚੁਏਸ਼ਨ ਇਦਾਂ ਦੀ ਮੈਂ ਕਦੇ ਦੇਖੀ ਨਹੀਂ। ਜੋ ਐਨੀਮਲਸ ਹੁੰਦੇ ਆ ਇਹ ਲੋਕਾਂ ਦੇ ਦੋਸਤ ਹੁੰਦੇ ਆ, ਫਰੈਂਡ ਹੁੰਦੇ ਆ, ਤੇ ਇਹ ਬਹੁਤ ਹਾਰਡ ਆ ਵੀ ਕਿਸੇ ਨੂੰ ਦੇਖਣਾ ਜੋ ਐਨੀਮਲਸ ਨੂੰ ਇੰਨਾ ਜ਼ਿਆਦਾ ਕਰੂਅਲਟੀ ਦੇ ਨਾਲ ਟ੍ਰੀਟ ਜਿਹੜਾ ਉਹਨਾਂ ਦੇ ਨਾਲ ਵਰਤਾਵ ਕਰ ਰਿਹਾ ਸੀਗਾ। ਸੋ ਜਿਹੜੀਆਂ ਬਿੱਲੀਆਂ ਸੀਗੀਆਂ 1 ਵੀਕ ਤੋਂ ਲੈ ਕੇ 8 ਸਾਲ ਤੱਕ ਦੀ ਏਜ ਗਰੁੱਪ ਦੀਆਂ ਸੀਗੀਆਂ, ਕੋਈ ਫੂਡ ਨਹੀਂ, ਕੋਈ ਪਾਣੀ ਨਹੀਂ, ਟੈਂਪਰੇਚਰ 99 ਡਿਗਰੀ ਦੇ ਸੀਗਾ ਤੇ ਇਹਦੇ ਨਾਲ ਕਈ ਬਿੱਲੀਆਂ ਦੀ ਮੌਤ ਵੀ ਹੋ ਗਈ ਕਿਉਂਕਿ ਉਹਨਾਂ ਨੂੰ ਹੀਟ ਸਟ੍ਰੋਕ ਹੋ ਗਿਆ। ਬਾਅਦ ਦੇ ਵਿੱਚ ਮਸਟਰ ਕਾਉਂਟੀ ਐਨੀਮਲ ਸ਼ੈਲਟਰ ਦੇ ਵਿੱਚ ਇਹਨਾਂ ਨੂੰ ਲਿਜਾਇਆ ਗਿਆ ਤੇ ਜੋ ਜੀਨੀਅਸ ਸੀਗੀਆਂ ਉਹਨਾਂ ਨੂੰ ਟ੍ਰੀਟ ਕੀਤਾ ਗਿਆ ਤੇ ਹੁਣ ਜਿਹੜਾ ਓਨਰ ਸੀਗਾ ਐਨੀਮਲਸ ਦਾ, ਜਿਹਨੂੰ ਯੂ ਹਾਲ ਟਰੱਕ ਦੇ ਵਿੱਚ ਰੱਖੀਆਂ ਸੀਆਂ, ਉਹਦੇ ਉੱਤੇ 93 ਕਾਊਂਟਸ ਜਿਹੜੇ ਆ ਚਾਰਜ ਲਾਏ ਗਏ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਜ਼ੋਹਰਾਨ ਮਮਦਾਨੀ ਜੋ ਕਿ ਡੈਮੋਕ੍ਰੇਟ ਪਾਰਟੀ ਦੀ ਨਿਊਯਾਰਕ ਸਿਟੀ ਦੀ ਮੇਅਰ ਦੀ ਪ੍ਰਾਇਮਰੀ ਦੇ ਵਿੱਚ ਮੋਹਰੇ ਜਿਹੜਾ ਹੋ ਰਿਹਾ ਆ ਤੇ ਪ੍ਰੈਜ਼ੰਪਟਿਵ ਨੋਮੀਨੀ ਜਿਹੜਾ ਉਹ ਮੰਨਿਆ ਜਾ ਰਿਹਾ ਆ, ਉਸ ਨੂੰ ਜਿਹੜਾ ਉਹ ਲੈ ਕੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਵੀ ਬਿਆਨ ਜਿਹੜਾ ਉਹ ਦਿੱਤਾ ਆ ਤੇ ਕਹਿੰਦੇ ਵੀ ਮਮਦਾਨੀ ਦੀ ਸਿਟੀਜ਼ਨਸ਼ਿਪ ਦੇ ਉੱਤੇ ਵੀ ਸਵਾਲ ਚੱਕੇ ਆ। ਇਹ ਪਹਿਲੇ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੇ ਹੋਰ ਰਿਪਬਲਿਕਨਸ ਆ ਉਹਨਾਂ ਨੇ ਮਮਦਾਨੀ ਦੀ ਸਿਟੀਜ਼ਨਸ਼ਿਪ ਦੇ ਉੱਤੇ ਜਿਹੜੇ ਸਵਾਲ ਚੱਕੇ ਸੀ। ਉਹਨਾਂ ਨੇ ਕਿਹਾ ਵੀ ਆਈਸ ਦੇ ਦੁਆਰਾ ਆਈਸ ਦੇ ਕੰਮਾਂ ਦੇ ਵਿੱਚ ਵਿਘਨ ਪਾਉਣ ਕਰਕੇ ਇਸ ਨੂੰ ਅਰੈਸਟ ਵੀ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਹੈਗੇ ਨੇ ਕਹਿ ਸਕਦੇ ਵੀ ਮੈਂਬਰ ਜ਼ੋਹਰਾਨ ਮਮਦਾਨੀ ਨੂੰ ਨਟ ਜੌਬ ਤੱਕ ਵੀ ਜਿਹੜਾ ਉਹ ਆਖ ਦਿੱਤਾ ਆ। ਜ਼ੋਹਰਾਨ ਮਮਦਾਨੀ ਆ ਉਸਨੇ ਇਹ ਕਿਹਾ ਵੀ ਰਾਸ਼ਟਰਪਤੀ ਟਰੰਪ ਆਪਣੇ ਏਜੰਡੇ ਨੂੰ ਜੋ ਟੈਕਸ ਬਿੱਲ ਦੇ ਵਿੱਚ ਹੈਗਾ ਆ ਉਸ ਨੂੰ ਛਪਾਉਣ ਖਾਤਰ ਮੇਰੇ ਉੱਤੇ ਜਿਹੜੇ ਉਹ ਵਾਰ ਕਰ ਰਹੇ ਆ। ਪ੍ਰੈਜ਼ੀਡੈਂਟ ਨੇ ਕਿਹਾ ਵੀ 33 ਸਾਲਾਂ ਦਾ ਇਹ ਜਿਹੜਾ ਡੈਮੋਕ੍ਰੈਟਿਕ ਸੋਸ਼ਲਿਸਟ ਆ, ਇਹ ਕਮਿਊਨਿਸਟ
ਜਿਹੜਾ ਹੈਗਾ ਆ ਫਲੋਰੀਡਾ ਦੇ ਐਵਰਗਲੇਡਸ ਤੋਂ ਗੱਲ ਕਰਦੇ ਹੋਏ, ਜਿਹੜੇ ਐਲੀਗੇਟਰ ਐਲਕਤਰਾਜ਼ ਨਵਾਂ ਜਿਹੜਾ ਮਾਈਗ੍ਰੈਂਟ ਡਿਟੈਂਸ਼ਨ ਫੈਸਿਲਿਟੀ ਉਹਨਾਂ ਨੇ ਬਣਾਈ ਆ, ਉੱਥੇ ਉਹਨਾਂ ਨੇ ਇਹ ਗੱਲ ਜਿਹੜੀ ਉਹ ਆਖੀ ਹੈਗੀ ਆ। ਸੋ ਇਹ ਇੱਕ ਹਰਜੋਤ ਸਿੰਘ ਜੀ ਨਵਾਂ ਜਿਹੜਾ ਇਸ ਟਾਈਮ ਚਰਚਾ ਜਿਹੜੀ ਉਹ ਛਿੜੀ ਆ, ਮਮਦਾਨੀ ਮੁਲਕ ਦੇ ਵਿੱਚ ਇਲੀਗਲੀ ਆਇਆ ਆ। ਇਹ ਵੀ ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਕਲੇਮ ਜਿਹੜਾ ਆ ਉਹ ਕੀਤਾ ਆ, ਜਿਸ ਨੂੰ ਬਹੁਤ ਸਾਰੇ ਲੋਕ ਫਾਲਸ ਆਖ ਰਹੇ ਹੈਗੇ ਆ। ਯੁਗਾਂਡੇ ਦੇ ਵਿੱਚ ਇਸ ਦਾ ਜਿਹੜਾ ਉਹ ਜਨਮ ਹੋਇਆ ਸੀਗਾ ਮਮਦਾਨੀ ਦਾ। US ਦੇ ਵਿੱਚ ਇਹ ਜਦੋਂ ਤੋਂ 7 ਸਾਲ ਦਾ ਆ ਉਹ ਰਹਿ ਰਿਹਾ ਸੀ, ਤੇ 2018 ਦੇ ਵਿੱਚ ਇਹ ਨੈਚੁਰਲਾਈਜ਼ਡ ਸਿਟੀਜ਼ਨ ਜਿਹੜਾ ਉਹ ਬਣਿਆ ਹੈਗਾ ਆ। ਸੋ ਉਧਰ ਇਸ ਨੂੰ ਗ੍ਰਿਫਤਾਰ ਕਰਨ ਚ, ਡਿਪੋਰਟ ਕਰਨ ਦੀ ਗੱਲਾਂ ਦੇ ਉੱਤੇ ਜਿਹੜੀ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਜਿਹੜਾ ਉਹ ਕਿਹਾ ਆ, ਆਲਦੋ ਜਿਹੜੀ ਐਸਟੈਬਲਿਸ਼ਮੈਂਟ ਡੈਮੋਕ੍ਰੇਟਸ ਆ ਉਹ ਇਸ ਨੂੰ ਲਾਈਕ ਨਹੀਂ ਕਰਦੇ, ਕਿਉਂਕਿ ਇਹ ਕਾਫੀ ਪ੍ਰੋਗਰੈਸਿਵ ਸੋਚ ਵਾਲਾ ਇਹਨਾਂ ਦਾ ਮੈਂਬਰ ਹੈਗਾ ਆ। ਤੇ ਪਰ ਉਹ ਕਹਿ ਰਹੇ ਆ ਵੀ ਤੁਸੀਂ ਪਹਿਲਾਂ ਮੇਰੇ ਮੋਹਰਿਓਂ ਦੀ ਲੰਘ ਕੇ ਜਿਹੜਾ ਤੁਹਾਨੂੰ ਜਾਣਾ ਪਊਗਾ। ਟਰੰਪ ਹੁਣਾਂ ਨੂੰ ਜਵਾਬੀ ਜਿਹੜਾ ਉਹ ਜਵਾਬ ਕੈਥੀ ਹੋਚਲ ਜੋ ਨਿਊਯਾਰਕ ਦੀ ਗਵਰਨਰ ਆ ਉਹਨੇ ਦਿੱਤਾ ਹੈ। ਕਹਿੰਦੇ ਵੀ ਤੁਸੀਂ ਇੱਕ ਨਾਲ ਨਹੀਂ 20 ਮਿਲੀਅਨ ਨਿਊਯਾਰਕਰਸ ਦੇ ਨਾਲ ਤੁਸੀਂ ਜਿਹੜਾ ਆ ਇਹ ਪੰਗਾ ਲੈ ਰਹੇ ਆ। ਫ੍ਰਿਜ਼ਨੋ ਦੇ ਵਿੱਚ ਡਾਇਓਸੀਜ਼ ਆਫ ਫ੍ਰਿਜ਼ਨੋ ਇਹ ਜਿਹੜਾ ਚਰਚ ਹੈਗਾ, ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈ, ਕਿਉਂਕਿ ਉਹਨਾਂ ਦੇ ਉੱਤੇ 150 ਦੇ ਕਰੀਬ ਸੈਕਸ਼ੂਅਲ ਅਬਿਊਜ਼ਰ ਦੇ ਕਲੇਮ ਫਾਈਲ ਹੋਏ ਸੀਗੇ। ਉੱਥੇ ਦਾ ਜਿਹੜਾ ਬਿਸ਼ਪ ਆ ਯੋਸੇਫ ਬ੍ਰੈਨਨ, ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਕੋਈ ਵੀ ਹੋਰ ਆਪਸ਼ਨ ਨਹੀਂ ਸੀ ਬੈਂਕਰਪਸੀ ਫਾਈਲ ਕਰਨ ਤੋਂ ਬਿਨਾਂ। ਉਹਨਾਂ ਨੇ 2024 ਮਈ ਦੇ ਵਿੱਚ ਅਨਾਉਂਸ ਕੀਤਾ ਸੀ ਕਿ ਸਾਨੂੰ ਜਿਹੜੀ ਬੈਂਕਰਪਸੀ ਆ ਫਾਈਲ ਕਰਨੀ ਪਊਗੀ। ਸੋ ਅੱਜ ਉਹਨਾਂ ਨੇ ਆਫੀਸ਼ੀਅਲੀ ਬੈਂਕਰਪਸੀ ਫਾਈਲ ਕਰ ਦਿੱਤੀ ਆ, ਕਿਉਂਕਿ 154 ਸੈਕਸ ਅਬਿਊਜ਼ ਕੰਪਲੇਂਟਸ ਇਸ ਚਰਚ ਦੇ ਅਗੇਂਸਟ ਸੀਗੀਆਂ, ਜੋ ਡਾਇਓਸੀਜ਼ ਆਫ ਫ੍ਰਿਜ਼ਨੋ ਹੈਗਾ। ਇਹ ਸਾਰੇ ਜਿਹੜੇ ਵਿਕਟਮਸ ਆ 2019 ਤੋਂ ਲੈ ਕੇ 2022 ਦੇ ਵਿੱਚ 3 ਸਾਲਾਂ ਦੇ ਵਿੱਚ ਸੀਗੇ। ਜੀ, ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਸਮਾਪਤ ਹੁੰਦਾ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਤੇ ਬਾਕੀ ਸਾਰੇ ਜਿਹੜੇ ਸਰੋਤੇ ਆ ਦਰਸ਼ਕ ਆ ਉਹਨਾਂ ਨੂੰ ਦੱਸਦੇ ਜਾਈਏ 4th ਆਫ ਜੁਲਾਈ ਆ ਰਹੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਫਾਇਰਵਰਕਸ ਲੀਗਲ ਨੇ। ਤੁਸੀਂ ਬਹੁਤ ਸਾਰੇ ਜਿਹੜੇ ਰੋਡ ਸਾਈਡ ਸਟੈਂਡਸ ਤੋਂ ਬਾਏ ਵੀ ਜਿਹੜਾ ਉਹ ਕਰ ਸਕਦੇ ਆ। ਮੇਕ ਸ਼ੋਰ ਕਰੋ ਵੀ ਇਹਨਾਂ ਨੂੰ ਸੇਫਲੀ ਤੁਸੀਂ ਯੂਜ਼ ਕਰਨਾ ਆ। ਜਿਨ੍ਹਾਂ ਥਾਵਾਂ ਦੇ ਉੱਤੇ ਫਾਇਰਵਰਕਸ ਅਲਾਉਡ ਨਹੀਂ ਆ, ਤਾਂ ਇਸ ਵਾਰ ਬਹੁਤ ਸਾਰੇ ਜਿਹੜੀਆਂ ਸਿਟੀਜ਼ ਤੇ ਕਾਉਂਟੀਜ਼ ਤੇ ਜਿਹੜੇ ਲਾ ਐਨਫੋਰਸਮੈਂਟ ਆ ਉਹ ਡਰੋਨਸ ਦਾ ਸਹਾਰਾ ਜਿਹੜੇ ਉਹ ਲੈ ਰਹੇ ਆ, ਤੇ ਉਹ ਸ਼ਨਾਖਤ ਕਰ ਰਹੇ ਆ ਵੀ ਕਿੰਨਾ ਘਰਾਂ ਤੋਂ, ਕਿੰਨਾ ਥਾਵਾਂ ਤੋਂ ਜਿਹੜੇ ਫਾਇਰਵਰਕਸ ਚੱਲ ਰਹੇ ਆ, ਤੇ ਉਹਨਾਂ ਨੂੰ ਬਾਅਦ ਦੇ ਵਿੱਚ ਟਿਕਟਾਂ ਜਿਹੜੀਆਂ ਉਹ ਜਾਰੀ ਕੀਤੀਆਂ ਜਾਣਗੀਆਂ। ਮੋਡੈਸਟੋ ਤੋਂ ਆਲਰੇਡੀ ਇਦਾਂ ਦੀਆਂ ਜਿਹੜੀਆਂ ਨਿਊਜ਼ ਆ ਉਹ ਆ ਚੁੱਕੀਆਂ ਹੈਗੀਆਂ। ਸੋ ਮੇਕ ਸ਼ੋਰ ਕਰੋ ਜੇ ਤੁਹਾਡੇ ਸ਼ਹਿਰ ਦੇ ਵਿੱਚ ਫਾਇਰਵਰਕਸ ਅਲਾਉਡ ਨਹੀਂ ਹੈਗੇ ਤਾਂ ਭਾਈ ਨਾ ਹੀ ਚਲਾਓ। ਜਿੱਥੇ ਤੁਹਾਡੇ ਸ਼ਹਿਰ ਵਾਲੇ ਜਾਂ ਕਾਉਂਟੀ ਵਾਲੇ ਕੋਈ ਇਦਾਂ ਦਾ ਫਨ ਇਵੈਂਟ ਜਿਹੜਾ ਉਹ ਰੱਖਦੇ ਆ ਜਾਂ ਫਾਇਰਵਰਕ ਸ਼ੋਅ ਰੱਖਦੇ ਆ, ਤੇ ਉੱਥੇ ਜਾ ਕੇ ਫੈਮਿਲੀ ਨਾਲ ਇੰਜੋਏ ਕਰਨ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰੋ। ਅਦਰਵਾਈਜ਼ ਅੱਜ ਕੱਲ੍ਹ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਡਰੋਨਸ ਦੇ ਸਹਾਰੇ ਦੇ ਨਾਲ ਉਹ ਲੋਕਾਂ ਨੂੰ ਜਿਹੜੀਆਂ ਚੰਗੀਆਂ ਟਿਕਟਾਂ ਜਿਹੜੀਆਂ ਉਹ ਦੇਣਗੇ। ਮੇਕ ਸ਼ੋਰ ਕਰੋ ਤੁਹਾਡੇ ਘਰਾਂ ਦੇ ਇਰਦ ਗਿਰਦ ਕੋਈ ਜਲਨਸ਼ੀਲ ਜਿਹੜੇ ਪਦਾਰਥ ਆ ਉਹ ਨਾ ਹੋਣ, ਸੁੱਕਾ ਸਮਾਨ ਜਿਹੜਾ ਉਹ ਨਾ ਹੋਵੇ ਵੀ ਬਾਅਦ ਚੰਗਿਆੜੀ ਦੇ ਨਾਲ ਉਹ ਭਾਂਬੜ ਜਿਹੜੇ ਉਹ ਬਣ ਜਾਣ। ਖਾਲੀ ਜੇ ਕੋਈ ਖੇਤ ਆਲੇ ਦੁਆਲੇ ਥਾਂ ਖਾਲੀ ਆ, ਗ੍ਰਾਸ ਜਿਹੜਾ ਆ ਸੁੱਕਾ ਘਾਹ ਜਿਹੜਾ ਉਹ ਮੋਹ ਡਾਊਨ ਕੀਤਾ ਗਿਆ ਹੋਵੇ। ਜਿਹੜੇ ਫਾਇਰ ਫਾਈਟਰਸ ਆ ਉਹ ਐਕਸਟਰਾ ਬਿਜ਼ੀ ਰਹਿੰਦੇ ਨੇ ਇਹਨਾਂ ਜਿਹੜੇ 4th ਆਫ ਜੁਲਾਈ ਦੀਆਂ ਸੈਲੀਬ੍ਰੇਸ਼ਨਸ ਦੇ ਦੌਰਾਨ, ਕਿਉਂਕਿ ਫਿਰ ਵੀ ਇਦਾਂ ਦੇ ਅਜੂਬੇ ਦੁਨੀਆ ਦੇ ਉੱਤੇ ਬਥੇਰੇ ਆ ਵੀ ਇੰਨਾ ਸਾਰਾ ਕੁਝ ਦੱਸਣ ਦੇ ਬਾਵਜੂਦ ਵੀ ਜਿਹੜੀਆਂ ਸ਼ਰਾਰਤਾਂ ਜਿਹੜੀਆਂ ਆ ਉਹ ਕਰ ਜਾਂਦੇ ਆ, ਤੇ ਜਿਹਦੇ ਕਰਕੇ ਫਿਰ ਕਾਫੀ ਜ਼ਿਆਦਾ ਨੁਕਸਾਨ ਵੀ ਹੋਣ ਦਾ ਖਦਸ਼ਾ ਜਿਹੜਾ ਉਹ ਬਣਿਆ ਰਹਿੰਦਾ ਆ। ਸੋ ਸੇਫਲੀ ਇੰਜੋਏ ਕਰੋ 4th ਆਫ ਜੁਲਾਈ ਨੂੰ। ਪਟਾਕੇ ਜਿੱਥੇ ਅਲਾਉਡ ਆ ਉੱਥੇ ਚਲਾਓ, ਜਿੱਥੇ ਨਹੀਂ ਅਲਾਉਡ ਉੱਥੇ ਜਰਾ ਬਚਾਅ ਰੱਖੋ। ਬਾਹਰ ਜਾ ਕੇ ਤੁਸੀਂ ਇੰਜੋਏ ਕਰੋ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਤੁਹਾਡਾ ਸ਼ਹਿਰ ਯੂਜਲੀ ਪਟਾਕੇ ਫਾਇਰਵਰਕਸ ਸ਼ੋਅ ਕਰ ਰਿਹਾ ਆ। ਤੇ ਹਰਜੋਤ ਸਿੰਘ ਜੀ ਮਾਰਕੀਟਸ ਦਾ ਹਾਲ ਜੇ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ 11 ਪੁਆਇੰਟ ਘਟ ਕੇ 44,484 ਦੇ ਬੰਦ ਹੋਇਆ। S&P 29 ਪੁਆਇੰਟ ਵੱਧ ਕੇ 6227 ਦੇ ਉੱਤੇ। ਨੈਸਡੈਕ 190 ਪੁਆਇੰਟ ਵੱਧ ਕੇ 20,393 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $3356 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ ਰਹੀ ਆ। 10 year yield 4.26%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,08,975 ਤੇ ਇਥੀਰੀਅਮ 2500 ਤੇ $67 ਦੇ ਬਰਾਬਰ ਚੱਲ ਰਿਹਾ ਹੈ।
1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 53 ਪੈਸੇ ਰਹੇ ਆ। 1 ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 284 ਰੁਪਏ ਤੇ 18 ਪੈਸੇ। 1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 36 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।